Trump missile fired 24th time. Prime Minister must make statement in Parliament, Congress. ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਰਿਪੀਟਡਲੀ ਕਲੇਮ ਕਰ ਰਹੇ ਨੇ ਕਿ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਵਿੱਚ ਉਹਨਾਂ ਨੇ ਕੀ ਰੋਲ ਅਦਾ ਕੀਤਾ ਹੈ। ਔਰ ਉਹਨਾਂ ਨੇ ਕਿਹਾ ਵੀ 70 ਦਿਨ ਹੋ ਗਏ ਨੇ ਇਸ ਬਾਰੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਲੇਮ ਕਰਦੇ ਆ, ਲੇਕਿਨ ਅਜੇ ਤੱਕ ਵੀ ਇਸ ਦੇ ਉੱਤੇ ਜਿਹੜਾ ਕੋਈ ਵੀ ਗਵਰਨਮੈਂਟ ਲੈਵਲ ਦੇ ਉੱਤੇ ਸਟੇਟਮੈਂਟ ਜਾਂ ਪਾਰਲੀਮੈਂਟ 'ਚ ਕੋਈ ਗੱਲ ਨਹੀਂ ਹੁੰਦੀ। ਕਾਂਗਰਸ ਲੀਡਰ ਇਹ ਕਹਿ ਰਿਹਾ ਹੈ ਕਿ ਵੀ ਇੱਕ ਪਾਸੇ ਤਾਂ ਜੰਗ ਰੁਕਵਾਉਣ ਦੀ ਗੱਲ ਹੈ, ਫਿਰ ਉਹ ਟ੍ਰੇਡ ਦੀ ਗੱਲ ਕਰ ਰਿਹਾ ਕਿ ਵੀ ਟਰੰਪ ਨੇ ਕਿਹਾ ਵੀ ਸੈਡ ਇਫ ਯੂ ਗਾਈਜ਼ ਵਾਂਟ ਟੂ ਮੇਕ ਅ ਟ੍ਰੇਡ ਡੀਲ ਵੀ ਆਰ ਨਾਟ ਮੇਕਿੰਗ ਅ ਟ੍ਰੇਡ ਡੀਲ ਇਫ ਯੂ ਆਰ ਗੋਇੰਗ ਟੂ ਬੀ ਥਰੋਇੰਗ ਅਰਾਊਂਡ ਵੈਪਨਸ ਐਂਡ ਮੇਬੀ ਨਿਊਕਲੀਅਰ ਵੈਪਨਸ ਦੋਜ਼ ਬੋਥ ਵੈਰੀ ਨਿਊਕਲੀਅਰ ਪਾਵਰਫੁਲ ਸਟੇਟ। ਹੁਣ ਇਹਨੂੰ ਕੋਟ ਕਰਕੇ ਕਹਿ ਰਿਹਾ ਵੀ ਇਸ ਸਭ ਦੇ ਬਾਵਜੂਦ ਇਹ ਕਾਂਗਰਸ ਦਾ ਜਨਰਲ ਸੈਕਟਰੀ ਇੰਚਾਰਜ ਜੈਰਾਮ ਰਮੇਸ਼ ਦੀ ਸਟੇਟਮੈਂਟ ਹੈ ਕਿ ਸਾਡਾ ਮੌਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਟਰੰਪ ਨੇ ਇਹ ਮਿਸਾਈਲ 24ਵੀਂ ਵਾਰ ਫਾਇਰ ਕੀਤੀ ਹੈ। ਦਾ ਟਰੰਪ ਮਿਸਾਈਲ ਗੈਟਸ ਫਾਇਰਡ ਫॉर the 24th ਟਾਈਮ ਵਿਦ the same 2 ਮੈਸੇजेस। ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਇੱਕ ਕਲੇਮ ਕਰ ਰਹੇ ਨੇ ਮੋਦੀ ਨੂੰ ਕੀ ਹੋਇਆ ਕਿਉਂ ਨਹੀਂ ਮੋਦੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਇੰਡੋ ਪਾਕਿਸਤਾਨ ਸੀਜ਼ਫਾਇਰ ਕਲੇਮ ਦੀ ਗੱਲ ਜਿਹੜਾ ਇਸ ਦਾ ਜਵਾਬ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਦਿੰਦਾ ਹੈ। ਤੁਹਾਨੂੰ ਉਹਨਾਂ ਦੀ ਦੋ ਮੂੰਹੀ ਨੀਤੀ ਨਜ਼ਰ ਆਉਂਦੀ। ਇੱਕ ਪਾਸੇ ਤਾਂ ਉਹਨਾਂ ਦੀ ਹਕੂਮਤ ਨੇ ਸਾਇਲੈਂਸ ਰੱਖੀ ਹੋਈ ਹੈ, ਪਰ ਜਿਹੜਾ ਉਹਨਾਂ ਦੇ ਟੀਵੀ ਚੈਨਲ ਨੇ ਔਰ ਉਹਨਾਂ ਦੀਆਂ ਜਿਵੇਂ ANI ਜਾਂ PTI ਪਬਲਿਕ ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ANI ਦੇ ਥੱਲੇ ਜਿਵੇਂ ਪਲਕੀ ਸ਼ਰਮਾ ਦਾ ਮੈਂ ਜ਼ਿਕਰ ਕੀਤਾ ਸੀ ਕਿ ਉਸ ਦਾ ਜਿਹੜਾ ਪ੍ਰੋਗਰਾਮ ਹੈ ਹੁਣ ਫੁੱਲ ਆਫ ਹੇਟਰੇਡ ਹੁੰਦਾ ਅਮਰੀਕਾ ਦੇ ਲਈ ਖੁੱਲ੍ਹ ਕੇ ਕਿ ਜੀ ਅਮਰੀਕਾ ਬੌਸ ਬਣਿਆ ਹੋਇਆ, ਅਮਰੀਕਾ ਇਹ ਅਮਰੀਕਾ ਉਹ। ਅੱਜ ਵੀ ਉਹਦਾ ਸੀ ਕਿ ਵੀ ਅਮਰੀਕਾ ਪਾਕਿਸਤਾਨ ਦੇ ਹੱਕ 'ਚ ਭੁਗਤ ਰਿਹਾ ਔਰ ਬਿਲਕੁਲ ਇੰਡੀਆ ਨੂੰ ਉਹਨੇ ਕਿਹਾ ਸਾਨੂੰ ਲਾ ਦੇਗਾ, ਟੈਰਿਫ ਲਾ ਦੇਗਾ। ਅੱਗੇ ਕਿਹੜਾ ਇੰਡੀਆ ਨੇ ਜਿਹੜਾ ਉਹ ਇਸ ਕਿਸਮ ਦੇ ਚੈਲੰਜ ਨਹੀਂ ਦੇਖੇ ਹੋਏ। ਵੀ ਨੋ ਹਾਊ ਟੂ ਫੇਸ ਦਾ ਚੈਲੰਜ ਦਿਸ ਦੈਟ। ਜਿਸ ਲੈਵਲ ਤੱਕ ਜਾ ਕੇ ਇਹ ਹਿਊਮਿਲੇਸ਼ਨ ਲੈ ਰਹੇ ਨੇ, ਇਹਨਾਂ ਨਾਲੋਂ ਤਾਂ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਚੰਗਾ ਜਦੋਂ ਉਹਨੂੰ ਲੱਗਾ ਕਿ ਵੀ ਮੈਨੂੰ ਹਿਊਮਿਲੇਟ, ਔਰ ਉਹਨੇ ਅੱਖਾਂ ਬੰਦ ਕਰਕੇ ਮੋਦੀ ਅਮਿਤ ਸ਼ਾਹ ਦੀ ਹਮਾਇਤ ਕੀਤੀ ਹੋਈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ 24ਵੀਂ ਵਾਰ ਟਰੰਪ ਮਿਜ਼ਾਈਲ ਫਾਇਰ ਕੀਤੀ ਹੈ, ਜਿਸ ਅਨੁਸਾਰ ਉਸਨੇ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਜਿਹੜਾ ਕਰਵਾਇਆ। ਔਰ ਕਾਂਗਰਸ ਨੇ ਪੁੱਛਿਆ ਹੈ ਮੋਦੀ ਸਰਕਾਰ ਦੀ ਇਸ ਮੁੱਦੇ ਤੇ ਸਾਜ਼ਿਸ਼ੀ ਚੁੱਪ ਦਾ ਕੀ ਕਾਰਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਇਹ ਜਿਹੜਾ ਲਫ਼ਜ਼ ਟਰੰਪ ਮਿਸਲ 24ਵੀਂ ਵਾਰ ਫਾਇਰ ਕੀਤੀ ਹੈ, ਮੇਰੇ ਲਫ਼ਜ਼ ਨਹੀਂ ਨੇ, ਮੈਨੂੰ ਵੈਸੇ ਫਰੇਜ਼ ਚੰਗਾ ਲੱਗਾ ਕਿ ਵੀ ਇਹ ਕਾਂਗਰਸ ਦਾ ਜਿਹੜਾ ਪ੍ਰਮੁੱਖ ਲੀਡਰ ਹੈ ਇਸ ਵੇਲੇ, ਉਹਨਾਂ ਨੇ ਮੋਦੀ ਦੇ ਉੱਤੇ ਸਿੱਧਾ ਹੱਲਾ ਬੋਲਦਿਆਂ ਇਸ ਦੇ ਇਹ ਟਰਮ ਯੂਜ਼ ਕੀਤੀ ਹੈ। ਔਰ ਈਵਨ ਮੀਡੀਆ ਨੇ ਵੀ, ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਹੈ ਇੰਡੀਅਨ ਸਰਕਾਰ ਦੀ PTI ਪ੍ਰੈਸ ਟਰਸਟ ਆਫ ਇੰਡੀਆ, ਉਹਨਾਂ ਨੇ ਹੈਡਲਾਈਨ ਲਾਈ ਹੈ ਟਰੰਪ ਮਿਸਲ ਫਾਇਰਡ 24th ਟਾਈਮ, ਪ੍ਰਾਈਮ ਮਿਨਿਸਟਰ ਮਸਟ ਮੇਕ ਸਟੇਟਮੈਂਟ ਇਨ ਪਾਰਲੀਮੈਂਟ, ਕਾਂਗਰਸ। ਹੁਣ ਕਾਂਗਰਸ ਮੇਨ ਆਪੋਜੀਸ਼ਨ ਧਿਰ ਹੈ ਔਰ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਉਹਦਾ ਕੈਬਨਿਟ ਰੈਂਕ ਸਟੇਟਸ ਹੁੰਦਾ। ਇਹ ਵੱਖਰੀ ਕਹਾਣੀ ਹੈ ਕਿ ਪਾਰਲੀਮੈਂਟ ਨੂੰ ਉਹ ਇਵੇਂ ਹੀ ਚਲਾ ਰਹੇ ਨੇ ਜਿਵੇਂ RSS ਦੀ ਸ਼ਾਖਾ ਹੁੰਦੀ ਹੈ, ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਬੋਲਣ ਦੇਣਾ। ਔਰ ਰਾਜ ਸਭਾ ਨੂੰ ਹੈਡ ਕਰਦਾ ਰਿਹਾ ਹੈ ਜਿਹੜਾ ਹੁਣ ਖੁਦ ਜਿਹਨੂੰ ਕਹਿੰਦੇ ਨੇ ਕਿ ਵੀ ਮੱਖਣ ਚੋਂ ਵਾਲ ਵਾਂਗ ਕੱਢ ਕੇ ਬਾਹਰ ਰੱਖ ਦਿੱਤਾ ਹੈ ਉਸ ਨੂੰ, ਜਿਵੇਂ ਜਿਹਦੇ ਬਾਰੇ ਇੱਕ ਰਾਜਸਥਾਨ ਦਾ ਕਮੈਂਟੇਟਰ ਕਹਿ ਰਿਹਾ ਸੀ ਕਿ ਜੀ ਸਾਡੇ ਇਲਾਕੇ 'ਚ ਕਹਿੰਦਾ ਹੈ ਵੀ ਟੂਟੀ ਹੋਈ ਖਾਟ ਔਰ ਝੁਕਾ ਹੁਆ ਜਾਟ ਕਿਸੇ ਕੰਮ ਕਾ ਨਹੀਂ ਹੁੰਦਾ। ਧਨਖੜ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਜਾਟ ਹੈ ਰਾਜਸਥਾਨ ਦਾ, ਤੇ ਉਹ ਬਿਲਕੁਲ ਇਹਨਾਂ ਦਾ ਮੋਦੀ ਔਰ ਅਮਿਤ ਸ਼ਾਹ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਦਾ ਰਿਹਾ ਰਾਜ ਸਭਾ 'ਚ, ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹ ਰਾਜ ਸਭਾ ਦੇ ਸੈਸ਼ਨ ਨੂੰ ਪ੍ਰੀਜ਼ਾਈਡ ਕਰਦਾ। ਸੋ ਲੋਕ ਸਭਾ ਦਾ ਸਪੀਕਰ ਤਾਂ ਉਹਨਾਂ ਦਾ ਹੈ ਹੀ ਹੈ, ਰਾਜ ਸਭਾ ਦੇ ਉਹਦੇ ਕੋਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੀ ਰਨ ਕਰਦਾ। ਪਰ ਅਲਟੀਮੇਟਲੀ ਈਵਨ ਅੱਜ ਇਸ ਕਿਸਮ ਦੀ ਇਹਨਾਂ ਦੀ ਗ੍ਰਿਪ ਹੈ ਮੋਦੀ ਅਮਿਤ ਸ਼ਾਹ ਜਾਂ ਜੋ ਵੀ ਇਹਨਾਂ ਦੀ ਜੁੰਡਲੀ ਹੈ ਗੁਜਰਾਤ ਲੌਬੀ ਜਿਹਨੂੰ ਕਿਹਾ ਜਾਂਦਾ, ਕਿ ਜੇ ਉਹਨੇ ਧਨਖੜ ਨੇ 1-2 ਮੁੱਦਿਆਂ ਦੇ ਉੱਤੇ ਹੁਣ ਕੁਛ ਉਹਨੇ ਰਿਜ਼ਾਈਨ ਕੀਤਾ ਔਰ ਵਿਦਨ
24 ਆਵਰਸ ਰਿਜ਼ਾਈਨ ਵੀ ਹੋਇਆ, ਸੈਸ਼ਨ ਚੱਲਦੇ ਆ, ਮੌਨਸੂਨ ਸੈਸ਼ਨ ਪਹਿਲੇ ਦਿਨ ਉਹਨੇ ਪ੍ਰੈਜ਼ਾਈਡ ਕੀਤਾ ਔਰ ਨਾਲ ਦੀ ਨਾਲ ਉਹ ਮਨਜ਼ੂਰ ਵੀ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਕੁਛ ਨਾ ਕੁਛ ਇਨਰ ਐਸਾ ਹੈ ਜਿਹਦੇ ਤੇ ਹੁਣ ਕੁਛ ਆ ਰਿਹਾ ਵੀ ਉਹ ਥੋੜਾ ਜਿਹਾ ਇੰਡੀਪੈਂਡੈਂਟ ਅਸਰਟ ਕਰਨ ਲੱਗ ਗਿਆ ਸੀ। ਉਹਨੂੰ ਫੋਰਨ ਜਾਣ ਦੀਆਂ ਟ੍ਰਿਪ ਦੇ ਓਕੇ ਨਹੀਂ ਸੀ ਹੋਮ ਮਿਨਿਸਟਰੀ ਕਰ ਰਹੀ, ਜਾਂ ਉਹਨੇ ਜਸਟਿਸ ਵਰਮਾ ਜਿਹਦੇ ਘਰੋਂ ਨੋਟਾਂ ਦੇ ਜਿਹੜੇ ਨੇ ਅੰਬਾਰ ਨਿਕਲੇ ਨੇ ਉਸ ਦੀ ਇੰਪੀਚਮੈਂਟ ਦੀ ਗੱਲ ਨੂੰ ਉਹਨੇ ਰਾਜ ਸਭਾ 'ਚ ਐਕਸੈਪਟ ਕਰ ਲਿਆ। ਯੂਜੂਲੀ ਇਹ ਲੋਅਰ ਹਾਊਸ ਪਾਰਲੀਮੈਂਟ 'ਚ ਇਸ ਕਿਸਮ ਦੇ ਬਹੁਤ ਸਾਰੇ ਰੀਜ਼ਨਸ ਦਿੱਤੇ ਜਾ ਰਹੇ ਨੇ, ਪਰ ਇਸ ਵੇਲੇ ਉਹਨਾਂ ਦੇ ਅੰਦਰ ਵੀ ਇਨਰ ਕ੍ਰਾਈਸਿਸ ਜਿਹੜਾ ਹੈ ਉਹ ਬਰਿਊ ਹੋ ਰਿਹਾ ਹੈ ਕਿ ਭਾਈ ਇਹ ਚੱਲ ਕੀ ਰਿਹਾ। ਔਰ ਮੁਲਕ ਹਾਲਾਂ ਪਹਿਲਾਂ ਉਹਨਾਂ ਦੇ ਵਿਰੋਧੀ ਸਰਕਲ ਕਹਿੰਦੇ ਸੀ ਕਿ 2 ਬੰਦੇ ਮੁਲਕ ਵੇਚ ਰਹੇ ਨੇ ਤੇ 2 ਖਰੀਦ ਰਹੇ ਨੇ। ਵੇਚ ਰਹੇ ਨੇ ਮੋਦੀ ਅਮਿਤ ਸ਼ਾਹ ਤੇ ਖਰੀਦ ਰਹੇ ਨੇ ਅੰਬਾਨੀ ਅਡਾਨੀ। ਚਲੋ ਉਹਨੂੰ ਵੀ ਕਿਸੇ ਥਰਡ ਪਰਸਨ ਨੇ ਕਿਹਾ ਚਲੋ ਵੇਚਣ ਵਾਲੇ ਵੀ ਆਪਣੇ ਨੇ, ਖਰੀਦਣ ਵਾਲੇ ਵੀ ਆਪਣੇ ਨੇ। ਲੇਕਿਨ ਹੁਣ ਜਦੋਂ ਦਾ ਫੋਰਨ ਪਾਲਿਸੀ ਦਾ ਫੇਲਿਅਰ, ਕਲੈਪਸ, ਅਮਰੀਕਾ ਦਾ ਦਬਾਅ ਔਰ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜੇ ਇਹਨਾਂ ਦੀ ਪਿਟਾਈ ਹੋਈ ਹੈ, ਔਰ ਕੱਲੀ ਪਿਟਾਈ ਨਹੀਂ, ਇੱਕ ਤਾਂ ਹੁੰਦਾ ਕੁੱਟ-ਕੁੱਟ ਖਾ ਕੇ ਬੰਦਾ ਘਰ ਜਾਂਦਾ ਹੈ, ਔਰ ਜਦੋਂ ਕੋਈ ਬਾਰ-ਬਾਰ ਹਰ ਚੜ੍ਹੇ ਸੂਰਜ ਆ ਕੇ ਉਹ ਵੇੜਾ ਯਾਦ ਕਰ, ਉਹ ਦੇਖ, ਯਾਦ ਹੈ ਉਹ ਤੇਰੇ ਨਾਲ ਕੀ ਹੋਇਆ ਸੀ। ਹੁਣ ਟਰੰਪ ਦਾ 24ਵੀਂ ਜਿਹਨੂੰ ਕਾਂਗਰਸ ਲੀਡਰ ਨੇ ਟਰੰਪ ਮਿਸਲ ਕਿਹਾ, ਔਰ ਇਹ ਕਰੰਟ 80-20 ਦਾ ਜ਼ਿਕਰ ਕੀਤਾ ਸੀ, ਔਰ ਉਹਨੇ ਉਹਦਾ ਬਿਲਕੁਲ ਵੇਰਵੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਰਿਪੀਟਡਲੀ ਕਲੇਮ ਕਰ ਰਹੇ ਨੇ ਕਿ ਇੰਡੀਆ ਪਾਕਿਸਤਾਨ ਕਨਫਲਿਕਟ ਦੇ ਵਿੱਚ ਉਹਨਾਂ ਨੇ ਕੀ ਰੋਲ ਅਦਾ ਕੀਤਾ ਹੈ। ਔਰ ਉਹਨਾਂ ਨੇ ਕਿਹਾ ਵੀ 70 ਦਿਨ ਹੋ ਗਏ ਨੇ ਇਸ ਬਾਰੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਲੇਮ ਕਰਦੇ ਆ, ਲੇਕਿਨ ਅਜੇ ਤੱਕ ਵੀ ਇਸ ਦੇ ਉੱਤੇ ਜਿਹੜਾ ਕੋਈ ਵੀ ਗਵਰਨਮੈਂਟ ਲੈਵਲ ਦੇ ਉੱਤੇ ਸਟੇਟਮੈਂਟ ਜਾਂ ਪਾਰਲੀਮੈਂਟ 'ਚ ਕੋਈ ਗੱਲ ਨਹੀਂ ਹੋਈ। ਮੋਦੀ ਤਾਂ ਉੱਥੋਂ ਦੌੜਿਆ ਪਾਰਲੀਮੈਂਟ ਮੌਨਸੂਨ ਸੈਸ਼ਨ ਦੀ ਬਜਾਏ ਵਲਾਇਤ, ਫਿਰ ਮਾਲਦੀਵ, ਉਦੋਂ 1-2 ਦਿਨ ਰਹਿ ਜਾਣਗੇ, ਫਿਰ ਉਹ ਚਲਾ ਜਾਏਗਾ ਉੱਥੇ। ਔਰ ਉਹਦੇ 'ਚ ਉਹਨੇ ਜਿਹੜਾ ਲੀਡਰ, ਇਹ ਕਾਂਗਰਸ ਲੀਡਰ ਨੇ ਐਗਜ਼ੈਕਟ ਕੋਟ ਕੀਤਾ ਟਰੰਪ ਨੂੰ। ਉਹਨੇ ਕਿਹਾ ਜੀ ਟਰੰਪ ਨੇ ਕਿਹਾ ਵੀ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਨੇ, ਉਹ ਬਹੁਤ ਸੀਰੀਅਸ ਸੀ, ਜਿਨ੍ਹਾਂ 'ਚ ਇੰਡੀਆ ਔਰ ਪਾਕਿਸਤਾਨ ਦੀ ਵੀ ਹੈ, ਔਰ ਜਿਹੜਾ ਪਲੇਨਸ ਜਿਹੜੇ ਨੇ ਉਹ ਸ਼ਾਟ ਡਾਊਨ ਹੋ ਰਹੇ ਸੀ। ਆਈ ਥਿੰਕ 5 ਜੈਟਸ ਵਰ ਸ਼ਾਟ ਡਾਊਨ, ਐਕਚੁਅਲੀ ਇਹ ਟਰੰਪ ਨੂੰ ਹੀ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਇੰਡੀਆ ਔਰ ਪਾਕਿਸਤਾਨ ਅੱਗੇ ਵੱਧ ਰਹੇ ਸੀ, ਦੇ ਵਰ ਬੈਕ ਐਂਡ ਫੋਰਥ ਐਂਡ ਇਟ ਵਾਸ ਗੈਟਿੰਗ ਬਿਗਰ ਐਂਡ ਬਿਗਰ, ਔਰ ਇਹਦੇ ਐਂਡ ਵੀ ਗॉट ਇਟ ਸੌਲਵਡ ਥਰੂ ਟ੍ਰੇਡ। ਹੁਣ ਉਹ ਕਾਂਗਰਸ ਲੀਡਰ ਇਹ ਕਹਿ ਰਿਹਾ ਹੈ ਕਿ ਵੀ ਇੱਕ ਪਾਸੇ ਤਾਂ ਜੰਗ ਰੁਕਵਾਉਣ ਦੀ ਗੱਲ ਹੈ, ਫਿਰ ਉਹ ਟ੍ਰੇਡ ਦੀ ਗੱਲ ਕਰ ਰਿਹਾ ਕਿ ਵੀ ਟਰੰਪ ਨੇ ਕਿਹਾ ਵੀ ਸੈਡ if you guys want to make a trade deal, we are not making a trade deal if you are going to be throwing around weapons and maybe nuclear weapons, those both very nuclear powerful states। ਹੁਣ ਇਹਨੂੰ ਕੋਟ ਕਰਕੇ ਕਹਿ ਰਹੇ ਵੀ ਇਸ ਸਭ ਦੇ ਬਾਵਜੂਦ ਇਹ ਕਾਂਗਰਸ ਦਾ ਜਨਰਲ ਸੈਕਟਰੀ ਇੰਚਾਰਜ ਜੈਰਾਮ ਰਮੇਸ਼ ਦੀ ਸਟੇਟਮੈਂਟ ਹੈ ਕਿ ਸਾਡਾ ਮੌਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਟਰੰਪ ਨੇ ਇਹ ਮਿਸਾਈਲ 24ਵੀਂ ਵਾਰ ਫਾਇਰ ਕੀਤੀ ਹੈ। ਦਾ ਟਰੰਪ ਮਿਸਲ ਗੈਟਸ ਫਾਇਰਡ ਫॉर द 24th ਟਾਈਮ ਵਿਦ ਦ ਸੇਮ 2 ਮੈਸੇजेस ਕਿ ਟਰੰਪ ਦੀਆਂ ਜਿਹੜੀਆਂ 24 ਵਾਰ ਸਟੇਟਮੈਂਟਸ ਆਈਆਂ ਇਹਨਾਂ ਸਾਰੇ 70 ਦਿਨਾਂ ਦੇ ਵਿੱਚ, ਉਹਦੇ 'ਚ ਕੋਈ ਤਬਦੀਲੀ ਨਹੀਂ ਹੈ। ਦਾ ਸੇਮ ਸਟੇਟਮੈਂਟ ਉਹ ਰਿਪੀਟਡਲੀ ਦੇ ਰਿਹਾ ਹੈ। ਔਰ ਇਸ ਸਭ ਦੇ ਬਾਵਜੂਦ ਉਹ ਜੇ ਟਰੰਪ ਦੀ ਇਹ ਲਾਈਨ ਹੈ ਤੇ ਮੋਦੀ ਨੂੰ ਕੀ ਹੋਇਆ? ਉਹਨੇ ਕਿਹਾ ਮੋਦੀ ਦਾ ਤਾਂ ਜਿਹੜਾ ਇਹ ਪ੍ਰਭਾਵ ਸੀ ਕਿ ਵੀ ਬੜਾ ਪ੍ਰਾਈਮ ਮਿਨਿਸਟਰ ਜਿਹੜਾ ਉਹਦੀ ਸਾਲਾਂ ਤੋਂ ਦੋਸਤੀ ਹੈ ਟਰੰਪ ਦੇ ਨਾਲ, ਔਰ ਇਹ ਜਿਹੜਾ ਹੌਡੀ ਮੌਡੀ ਵੀ ਜਿਹੜਾ ਹਿਊਸਟਨ ਦੇ ਵਿੱਚ ਹੋਇਆ, ਨਮਸਤੇ ਟਰੰਪ ਜਿਹੜਾ ਉਹ ਇੱਥੇ ਗੁਜਰਾਤ ਦੇ ਵਿੱਚ ਹੋਇਆ, ਔਰ ਇਹ ਸਾਰੀ ਪਰ ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਇੱਕ ਕਲੇਮ ਕਰ ਰਹੇ ਨੇ ਮੋਦੀ ਨੂੰ ਕੀ ਹੋਇਆ ਹੋਇਆ, ਕਿਉਂ ਨਹੀਂ ਮੋਦੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਇੰਡੋ ਪਾਕਿਸਤਾਨ ਸੀਜ਼ ਫਾਇਰ ਕਲੇਮ ਦੀ ਗੱਲ ਜਿਹੜਾ ਇਸ ਦਾ ਜਵਾਬ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਦਿੰਦਾ। ਉਹਨੇ ਕਿਹਾ ਵੀ ਜਿਹੜਾ ਮੋਦੀ ਹਮੇਸ਼ਾ ਐਕਟਿਵ ਰਹਿੰਦਾ ਹੈ ਸੋਸ਼ਲ ਮੀਡੀਆ 'ਤੇ ਵੀ ਔਰ ਦੂਸਰੇ ਤੀਸਰੇ 'ਤੇ ਵੀ, ਉਹਦਾ ਇਸ ਸਾਰੇ ਦੇ ਉੱਤੇ ਜਿਹੜੀ ਉਹਦੀ ਸਾਇਲੈਂਸ ਹੈ ਉਸ ਦਾ ਕੀ ਮਤਲਬ ਹੈ। ਔਰ ਇਸੇ ਦੇ ਉੱਤੇ ਹੁਣ ਵਾਈਸ ਪ੍ਰੈਜ਼ੀਡੈਂਟ ਦਾ ਅਸਤੀਫਾ ਆ ਗਿਆ, ਇਨਰ ਕੀ ਬਲੂ ਹੋ ਰਿਹਾ। ਲੇਕਿਨ ਅਮਰੀਕਾ ਦਾ ਔਰ ਹੁਣ ਜਿਹੜੇ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਤੁਹਾਨੂੰ ਉਹਨਾਂ ਦੀ 2 ਮੂੰਹੀ ਨੀਤੀ ਨਜ਼ਰ ਆਉਂਦੀ। ਇੱਕ ਪਾਸੇ ਤਾਂ ਉਹਨਾਂ ਦੀ ਹਕੂਮਤ ਨੇ ਸਾਇਲੈਂਸ ਰੱਖੀ ਹੋਈ ਹੈ, ਪਰ ਜਿਹੜਾ ਉਹਨਾਂ ਦੇ ਟੀਵੀ ਚੈਨਲ ਨੇ ਔਰ ਉਹਨਾਂ ਦੀਆਂ ਜਿਵੇਂ ANI
ਜਾਂ PTI ਪਬਲਿਕ ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ, ANI ਦੇ ਥੱਲੇ ਜਿਵੇਂ ਪਲਕੀ ਸ਼ਰਮਾ ਦਾ ਮੈਂ ਜ਼ਿਕਰ ਕੀਤਾ ਸੀ ਕਿ ਉਸ ਦਾ ਜਿਹੜਾ ਪ੍ਰੋਗਰਾਮ ਹੈ ਹੁਣ ਫੁੱਲ ਆਫ ਹੇਟਰੇਡ ਹੁੰਦਾ ਅਮਰੀਕਾ ਦੇ ਲਈ, ਖੁੱਲ੍ਹ ਕੇ ਕਿ ਜੀ ਅਮਰੀਕਾ ਬੌਸ ਬਣਿਆ ਹੋਇਆ, ਅਮਰੀਕਾ ਇਹ ਅਮਰੀਕਾ ਉਹ। ਅੱਜ ਵੀ ਉਹਦਾ ਸੀ ਕਿ ਵੀ ਅਮਰੀਕਾ ਪਾਕਿਸਤਾਨ ਦੇ ਹੱਕ 'ਚ ਭੁਗਤ ਰਿਹਾ ਔਰ ਬਿਲਕੁਲ ਇੰਡੀਆ ਨੂੰ ਉਹਨੇ ਕਿਹਾ ਸਾਨੂੰ ਲਾ ਦੇਗਾ, ਟੈਰਿਫ ਲਾ ਦੇਗਾ। ਅੱਗੇ ਕਿਹੜਾ ਇੰਡੀਆ ਨੇ ਜਿਹੜਾ ਉਹ ਇਸ ਕਿਸਮ ਦੇ ਚੈਲੰਜ ਨਹੀਂ ਦੇਖੇ ਹੋਏ। ਵੀ ਨੋ ਹਾਊ ਟੂ ਫੇਸ ਦਾ ਚੈਲੰਜ ਦਿਸ ਦੈਟ। ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਆਲਰੇਡੀ ਮੀਡੀਆ ਦੀ ਹੁਣ ਇਹੀ ਉਹ ਨੇ ਜਿਹੜੇ ਮੋਦੀ ਔਰ ਟਰੰਪ ਦੀਆਂ ਦੋਸਤੀਆਂ ਦੇ ਕਸੀਦੇ ਪੜ੍ਹਦੇ ਸੀ ਕਿ ਬਈ ਇਹ ਉਹਨਾਂ ਦਾ ਕਹਿਣਾ ਸੀ ਦੇਖੋ ਮੋਦੀ ਨੂੰ ਕਿ ਮੋਦੀ ਕਿਵੇਂ ਗਲ ਮਿਲਦਾ ਸਾਰਿਆਂ ਨੂੰ ਔਰ ਦੂਸਰੇ ਤੀਸਰੇ, ਔਰ ਕਿਵੇਂ ਟਰੰਪ ਜਿਹੜਾ ਉਹ ਮੋਦੀ ਕਰਦਾ ਹੈ। ਔਰ ਬਹੁਤਿਆਂ ਨੇ ਜਦੋਂ ਉਹਨੂੰ ਭਾਰਤ ਨੂੰ ਵਿਸ਼ਵ ਗੁਰੂ ਕਹਿਣਾ ਸ਼ੁਰੂ ਕੀਤਾ ਉਹਨੇ ਕਿਹਾ ਜੀ ਟਰੰਪ ਤਾਂ ਮੋਦੀ ਦੀ ਸਲਾਹ ਦੇ ਉੱਤੇ ਹੀ ਚੱਲਦਾ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਵੀ ਇਹ ਜਿਹੜਾ ਕਰੈਕਟਰਿਸਟਿਕ ਹੈ ਮੋਦੀ ਦਾ ਉਹ ਪੁਤਿਨ ਦੇ ਨਾਲ ਤਾਂ ਤੁਸੀਂ ਜਿਹੜਾ ਰਸ਼ੀਅਨ ਔਰ ਨੇਤਨਯਾਹੂ ਉਹ ਕਰੈਕਟਰਿਸਟਿਕ, ਪਰ ਟਰੰਪ ਇਨ ਦਾ ਐਂਡ ਆਫ ਦਾ ਡੇ ਉਹਨੂੰ ਇਹ ਪਤਾ ਹੈ ਵੀ ਉਹ ਕੀ ਕਰ ਰਿਹਾ ਔਰ ਇਹ ਐਵੇਂ ਨਹੀਂ ਹੈ। ਔਰ ਆਲਰੇਡੀ ਜਿਹੜੇ ਮੁੱਦਿਆਂ ਦੇ ਉੱਤੇ ਉਸਨੇ ਟਰੰਪ ਨੇ ਜਦੋਂ ਯੰਗ ਸੀ, ਠੀਕ ਗਲਤ ਇਹਦੇ 'ਤੇ ਡਿਬੇਟ ਹੋ ਸਕਦੀ ਹੈ ਲੇਕਿਨ ਉਸ ਦੇ ਉੱਤੇ ਉਹਨਾਂ ਦਾ ਜਿਹੜਾ ਉਹ ਸੋਲਿਡ ਜਿਹੜਾ ਸਟੈਂਡ ਰਿਹਾ, ਚੇਂਜਿੰਗ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਜਿਸ ਲੈਵਲ ਤੱਕ ਜਾ ਕੇ ਇਹ ਹਿਊਮਿਲੇਸ਼ਨ ਲੈ ਰਹੇ ਨੇ, ਇਹਨਾਂ ਨਾਲੋਂ ਤਾਂ ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਚੰਗਾ ਜਦੋਂ ਉਹਨੂੰ ਲੱਗਾ ਕਿ ਵੀ ਮੈਨੂੰ ਹਿਊਮਿਲੇਟ, ਔਰ ਉਹਨੇ ਅੱਖਾਂ ਬੰਦ ਕਰਕੇ ਮੋਦੀ ਅਮਿਤ ਸ਼ਾਹ ਦੀ ਹਮਾਇਤ ਕੀਤੀ ਹੋਈ ਸੀ। ਔਰ ਇਸ ਹੱਦ ਤੱਕ ਜਾ ਕੇ ਕਿ ਪਹਿਲੀ ਵਾਰੀ ਭਾਰਤ ਦੀ ਪਾਰਲੀਮੈਂਟਰੀ ਹਿਸਟਰੀ 'ਚ ਹੋਇਆ ਸੀ ਕਿ ਇਸ ਵਾਈਸ ਪ੍ਰੈਜ਼ੀਡੈਂਟ ਦੇ ਖਿਲਾਫ ਆਪੋਜੀਸ਼ਨ ਨੇ ਇੰਪੀਚਮੈਂਟ ਦਾ ਜਿਹੜਾ ਉਹ ਮਤਾ ਰਾਜ ਸਭਾ ਦੇ ਵਿੱਚ ਲਿਆਂਦਾ ਸੀ। ਪਰ ਇਨ ਦਾ ਐਂਡ ਆਫ ਦਾ ਡੇ ਉਹਨੂੰ ਵੀ ਲੱਗਾ ਕਿ ਵੀ ਇਹ ਜਿਹੜਾ ਇਹ ਕੀ ਕਰ ਰਹੇ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਭੇਤ ਖੁੱਲ੍ਹਣਗੇ। ਪਰ ਮੈਨੂੰ ਇਹ ਚੰਗਾ ਲੱਗਿਆ ਕਿ ਵੀ ਹੁਣ ਕਾਂਗਰਸ ਨੇ ਵੀ ਇਹਨੂੰ ਟਰੰਪ ਮਿਸਲ ਕਿਹਾ ਕਿ 24ਵੀਂ ਮਿਸਲ ਫਾਇਰ ਕੀਤੀ ਹੈ। ਵੈਸੇ ਜਦੋਂ ਤੱਕ ਹੋ ਸਕਦਾ ਕੱਲ ਅਸੀਂ ਗੱਲ ਕਰੀਏ 5ਵੀਂ ਵੀ ਜਿਹੜੀ ਹੈ ਉਹ ਫਾਇਰ ਹੋ ਜਾਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨਾ ਬ੍ਰੇਕ ਵਿਊਅਰਸ ਹੋ ਤਾਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।